ਤੁਸੀਂ ਸਮਝਦੇ ਹੋ ਕਿ ਇੱਕ ਕੋਈ ਬੈਲੈਂਸ ਸਕੁਆਡ ਅਨਾਉਂਸ ਕੀਤਾ ਹੈ? ਕਿਉਂਕਿ ਅਸੀਂ ਕਹਿੰਦੇ ਪਏ ਸਾਂ ਕਿ ਜੀ ਬੈਸਟ 11 ਅਸੀਂ ਲੈ ਕੇ ਜਾਵਾਂਗੇ, ਜੇ ਇਵੇਂ ਦੀ ਬੈਸਟ 11 ਹੋਏਗੀ, ਬੈਸਟ ਟੀਮ ਹੋਏਗੀ, ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਕੋਈ ਬੜੀ ਵੱਧ ਕੇ ਪਰਫਾਰਮੈਂਸ ਦਿਖਾ ਸਕਣਗੇ। ਜੀ ਬਹੁਤ ਸ਼ੁਕਰੀਆ ਮੁਫਾਜ਼ ਤੁਹਾਡਾ, ਤੁਸੀਂ ਫਿਰ ਮੌਕਾ ਦਿੱਤਾ। ਦੇਖੋ ਬੈਲੈਂਸ ਸਕੁਆਡ ਕਹਿਣਾ ਤੇ ਬੜੀ ਜ਼ਿਆਦਤੀ ਹੋਏਗੀ। ਬੈਲੈਂਸ ਸਕੁਆਡ ਕੁਛ ਨਾ ਇਹਦੇ ਵਿੱਚ ਹੈਗੇ ਨੇ ਜਿਹੜੇ ਅਸੀਂ ਕਹਿ ਸਕਦੇ ਹਾਂ ਡਿਜ਼ਰਵ ਕਰਦੇ ਨੇ, ਲੇਕਿਨ ਕੁਛ ਨਾ ਹੈਗੇ ਨੇ ਉਹ ਡਿਜ਼ਰਵ ਨਹੀਂ ਕਰਦੇ, ਉਹਨਾਂ ਦੀ ਜਗ੍ਹਾ ਨਹੀਂ ਬਣਦੀ। ਤੇ ਅਸੀਂ ਉਹਨਾਂ ਦੇ ਉੱਤੇ ਗੱਲ ਕਰਨ ਤੋਂ ਪਹਿਲੇ ਇਹ ਗੱਲ ਕਰ ਲਈਏ ਕਿ ਜਿਹੜੇ ਖਿਡਾਰੀ ਉੱਤੇ ਹੋਣੇ ਚਾਹੀਦੇ ਸਨ ਉਹ ਇੱਥੇ ਨਹੀਂ ਹੈਗੇ। ਸਭ ਤੋਂ ਪਹਿਲੀ ਗੱਲ ਹੈ, ਬਾਬਰ ਆਜ਼ਮ ਇੱਥੇ ਨਹੀਂ ਹੈਗਾ, ਸ਼ਾਹੀਨ ਸ਼ਾਹ ਅਫਰੀਦੀ ਇੱਥੇ ਨਹੀਂ ਹੈਗਾ, ਹਾਰਿਸ ਰਊਫ ਇੱਥੇ ਨਹੀਂ ਹੈਗਾ। ਇਹ ਉਹ ਤੁਹਾਡੇ ਪਲੇਅਰ ਨੇ ਜਿਨ੍ਹਾਂ ਨੇ ਵਰਲਡ ਕੱਪ ਖੇਡਣਾ ਹੈ, ਤੇ ਤੁਹਾਡੀ ਸੀਰੀਜ਼ ਤੋਂ ਬਾਅਦ ਫਰਵਰੀ ਦੇ ਵਿੱਚ ਵਰਲਡ ਕੱਪ ਹੈ। ਇਹ ਗੱਲ ਨੂੰ ਸਮਝੋ। ਇਹ ਅਗਰ ਮੁੰਡੇ ਮੈਚ ਸੀਰੀਜ਼ ਨਹੀਂ ਖੇਡਣਗੇ, T20 ਸੀਰੀਜ਼ ਹੈ, ਤੇ ਇਹ ਫਿਰ ਵਰਲਡ ਕੱਪ ਵਾਸਤੇ ਉਹ ਤਿਆਰੀ, ਜਿਵੇਂ ਕਹਿੰਦੇ ਨੇ ਕਿ ਤਿਆਰੀ ਕਰਨੀ ਹੈ ਵਰਲਡ ਕੱਪ ਵਾਸਤੇ, ਉਸ ਤੋਂ ਪਹਿਲੇ ਖੇਡਣਾ ਹੈ, ਇੱਕ ਐਕਸਪੀਰੀਅੰਸ ਲੈਣਾ ਹੈ। ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹ ਵਰਲਡ ਕੱਪ ਵੀ ਇੰਡੀਆ ਸ਼੍ਰੀਲੰਕਾ ਦੇ ਵਿੱਚ ਹੈ, ਤੇ ਇਹ ਪਿੱਚਾਂ ਦੇ ਨਾਲ ਤੁਸੀਂ ਯੂਜ਼ ਟੂ ਹੋਣਾ ਹੈ। ਲੇਕਿਨ ਤੁਸੀਂ ਕਹਿੰਦੇ ਆ ਨਾ ਕਿ ਬਿਗ ਬੈਸ਼ ਲੀਗ ਖੇਡਦੇ ਪਏ ਨੇ, ਤੇ ਕ੍ਰਿਕਟ ਆਸਟ੍ਰੇਲੀਆ ਨੇ ਵੀ ਕਿਹਾ ਹੈ ਕਿ ਜਿਹੜਾ ਕੰਟਰੈਕਟ ਹੋਇਆ ਸਾਡੇ ਨਾਲ ਉਹ ਪੂਰਾ ਖੇਡ ਕੇ ਉਹ ਪਾਕਿਸਤਾਨ ਜਾ ਸਕਦੇ ਨੇ। ਦੇਖੋ ਉਹ ਤੇ ਗੱਲ ਹੈ, ਬਿਲਕੁਲ ਮੈਂ ਉਸੇ ਗੱਲ ਤੇ ਵੀ ਆ ਰਿਹਾ ਵਾਂ ਕਿ ਇਹ ਗੱਲ ਠੀਕ ਹੈ। ਇਹਦਾ ਮਤਲਬ ਹੈ ਕੱਲ ਨੂੰ ਕੋਈ ਵੀ ਤੁਹਾਨੂੰ ਕੰਟਰੀ ਕਹੇਗਾ ਕਿ ਵੀ ਸਾਡੇ ਨਾਲ ਤੁਸੀਂ ਇਹ ਕੰਟਰੈਕਟ ਕਰ ਲਓ, ਤੁਹਾਡੇ ਪੂਰੇ ਜਿਹੜੇ ਵੱਡੇ ਨਾਂ ਨੇ ਅਗਰ ਸਾਡੇ ਕੋਲ ਲੀਗ ਖੇਡਦੇ ਪਏ ਨੇ ਤੇ ਉਹ ਪੂਰਾ ਸੀਜ਼ਨ ਖੇਡ ਕੇ ਜਾਣਗੇ। ਅਗਰ ਤੁਹਾਡੀ ਕੋਈ ਸੀਰੀਜ਼ ਆਏਗੀ ਉਹ ਉੱਥੇ ਨਹੀਂ ਖੇਡਣਗੇ, ਕਿਉਂਕਿ ਅਸੀਂ ਤੁਹਾਡੇ ਨਾਲ ਇਹ ਕੰਟਰੈਕਟ ਕਰ ਲੈਂਦੇ ਕਿ ਅਸੀਂ ਪੂਰੀ ਸੀਰੀਜ਼ ਤੁਹਾਡੇ ਮੁਲਕ ਚ ਆ ਕੇ ਖੇਡਾਂਗੇ। ਸਿਰਫ ਇਸ ਬੇਸ ਦੇ ਉੱਤੇ ਬਾਕੀ ਮੁਲਕ ਵੀ ਤੁਹਾਨੂੰ ਕਹਿਣਗੇ ਤੁਸੀਂ ਆਪਣੇ ਪਲੇਅਰਾਂ ਦੀ ਕੁਰਬਾਨੀ ਦਿਓਗੇ। ਇਹ ਕਿੱਥੇ ਹੁੰਦਾ ਹੈ? ਕਿਹੜੇ ਮੁਲਕ ਚ ਹੁੰਦਾ ਹੈ? ਇਹ ਨਹੀਂ ਹੋਣਾ ਚਾਹੀਦਾ। ਸਭ ਤੋਂ ਪਹਿਲੇ ਮੁਲਕ ਹੋਣਾ ਚਾਹੀਦਾ ਹੈ। ਇਹ ਮੁਲਕ ਨੇ ਤੁਹਾਨੂੰ ਬਣਾਇਆ ਹੈ, ਇਹ ਮੁਲਕ ਨੇ ਤੁਹਾਨੂੰ ਨਾਂ ਦਿੱਤਾ ਹੈ, ਇਹ ਮੁਲਕ ਨੇ ਤੁਹਾਨੂੰ ਇੱਜ਼ਤ ਦਿੱਤੀ ਹੈ। ਸਭ ਤੋਂ ਪਹਿਲੇ ਮੁਲਕ ਹੈ, ਉਸ ਤੋਂ ਬਾਅਦ ਲੀਗ ਹੈਗੀ ਹੈ। ਇਹ ਗੱਲ ਸਮਝਣੀ ਚਾਹੀਦੀ ਸਾਨੂੰ। ਬੇਸ਼ੱਕ ਜੋ ਮਰਜ਼ੀ ਹੋ ਜਾਵੇ, ਠੀਕ ਹੈ ਆਸਟ੍ਰੇਲੀਆ ਇੱਕ ਵੱਡੀ ਕੰਟਰੀ ਹੈ, ਇੱਕ ਵੱਡਾ ਕ੍ਰਿਕਟ ਦੇ ਵਿੱਚ ਨਾਂ ਹੈ, ਉੱਥੇ ਬੰਦੇ ਜਾ ਕੇ ਐਕਸਪੀਰੀਅੰਸ ਲੈਂਦੇ ਨੇ, ਸਭ ਚੀਜ਼ਾਂ ਨੇ। ਲੇਕਿਨ ਜਦੋਂ ਪਾਕਿਸਤਾਨ ਦਾ ਨਾਮ ਆਏਗਾ, ਵਰਲਡ ਕੱਪ ਆਏਗਾ, ਕਿਉਂਕਿ ਇਹ ਅਗਰ ਮੁੰਡੇ ਵਰਲਡ ਕੱਪ ਇਸ ਤੋਂ ਬਾਅਦ ਡਾਇਰੈਕਟ ਖੇਡਦੇ ਨੇ, ਪਰਫਾਰਮ ਨਹੀਂ ਹੁੰਦਾ, ਕੌਣ ਜ਼ਿੰਮੇਦਾਰ ਹੈ? ਮੈਨੂੰ ਦੱਸੋ। ਕੋਈ ਲਏਗਾ ਜ਼ਿੰਮੇਦਾਰੀ? ਕੋਈ ਕਹੇਗਾ ਬਿਗ ਬੈਸ਼ ਹੈਗੇ ਸਨ ਤੇ ਇੱਥੇ ਅਗਰ ਆਂਦੇ ਖੇਡਦੇ ਯੂਜ਼ ਟੂ ਹੁੰਦੇ। ਅੱਛਾ, ਤੁਸੀਂ ਫਿਰ ਜ਼ਿੰਮੇਦਾਰ ਤਾਂ ਪਾਕਿਸਤਾਨ ਕ੍ਰਿਕਟ ਬੋਰਡ ਹੈ ਨਾ, ਜਿਨ੍ਹਾਂ ਨੇ ਐਨਓਸੀ ਜਾਰੀ ਕੀਤੇ। ਜੇ ਅਸੀਂ ਗੱਲ ਕਰੀਏ ਆਸਟ੍ਰੇਲੀਆ ਦੀ ਟੀਮ ਦੀ, ਉਹ ਬਿਗ ਬੈਸ਼ ਲੀਗ ਨਹੀਂ ਖੇਡਦੇ ਪਏ, ਉਹਨਾਂ ਦਾ ਫੋਕਸ ਏਸ਼ੀਆ ਸੀਰੀਜ਼ ਵਿੱਚ ਹੈ, ਤੇ ਫਿਰ ਸਾਨੂੰ ਕਿਉਂ ਇੰਨੀ ਅਖੀਰ ਆਈ ਹੈ ਕਿ ਅਸੀਂ ਪੂਰਾ ਸੀਜ਼ਨ ਹੀ ਬਿਗ ਬੈਸ਼ ਤੱਕ ਖੇਡਣਾ ਹੈ? ਸਾਡੇ ਵਾਸਤੇ ਪ੍ਰਾਇੋਰਟੀ ਪਾਕਿਸਤਾਨ ਹੋਣੀ ਚਾਹੀਦੀ। ਇਹ ਤੁਸੀਂ ਗੱਲ ਕੀਤੀ ਪਤੇ ਦੀ। ਹੁਣ ਮੈਂ ਇਸ ਗੱਲ ਤੇ ਆਣਾ ਸੀ। ਦੇਖੋ ਮਿਚਲ ਸਟਾਰਕ ਨੂੰ ਵੇਖ ਲਓ, ਪੈਟ ਕਮਿੰਸ ਨੂੰ ਵੇਖ ਲਓ, ਸਕਾਟ ਬੋਲੈਂਡ ਨੂੰ ਵੇਖ ਲਓ, ਹੈਜ਼ਲਵੁੱਡ ਨੂੰ ਵੇਖ ਲਓ, ਸਮਿਥ ਨੂੰ ਵੇਖ ਲਓ, ਤੁਸੀਂ ਵੇਖ ਲਓ, ਇਹ ਸਾਰੇ ਵੱਡੇ ਨਾਂ ਨੇ, ਵੱਡੇ ਪਲੇਅਰ ਨੇ। ਇੰਨੀ ਇੱਜ਼ਤ ਦਿੰਦੇ ਨੇ ਰੈੱਡ ਬਾਲ ਨੂੰ, ਟੈਸਟ ਕ੍ਰਿਕਟ ਨੂੰ। ਉਹ ਕਹਿੰਦੇ ਨੇ ਕਿ ਇਹ ਜਿਹੜੀ ਸ਼ਾਰਟ ਫਾਰਮੈਟ ਹੈਗਾ, ਚਾਹੇ T20 ਹੈ, ਚਾਹੇ T20 ਉਹਨਾਂ ਦੇ ਇੰਟਰਨੈਸ਼ਨਲ ਮੈਚਸ ਨੇ, ਚਾਹੇ ਉਹ ਲੀਗ ਹੈ, ਉਹ ਉਹਨਾਂ ਨੂੰ ਸਾਈਡ ਤੇ ਰੱਖਦੇ ਨੇ, ਸਿਰਫ ਇੱਜ਼ਤ ਦਿੰਦੇ ਨੇ ਤੇ ਟਾਈਮ ਦਿੰਦੇ ਨੇ ਰੈੱਡ ਬਾਲ ਨੂੰ। ਇਹ ਗੱਲ ਹਮੇਸ਼ਾ ਯਾਦ ਰੱਖਣਾ, ਤੁਹਾਨੂੰ ਰੈੱਡ ਬਾਲ ਹੀ ਤੁਹਾਨੂੰ ਵੱਡਾ ਪਲੇਅਰ ਬਣਾਉਂਦੀ ਹੈ, ਚਾਹੇ ਤੁਸੀਂ ਬੋਲਰ ਬਣਨਾ ਹੈ, ਚਾਹੇ ਤੁਸੀਂ ਬੈਟਰ ਬਣਨਾ ਹੈ। ਤੇ ਸਾਡੇ ਖਿਡਾਰੀ ਕੀ ਕਰਦੇ ਨੇ? ਇਹ ਤੇ ਭੱਜਦੇ ਨੇ ਟੈਸਟ ਕ੍ਰਿਕਟ ਤੋਂ, ਇਹ ਤੇ ਖੇਡਦੇ ਨਹੀਂ ਨਾ। ਇਹ ਤੁਹਾਨੂੰ ਇੱਥੇ ਡੋਮੈਸਟਿਕ ਚ ਨਜ਼ਰ ਆਣਗੇ, ਨਾ ਤੁਹਾਨੂੰ ਟੈਸਟ ਮੈਚਾਂ ਚ ਨਜ਼ਰ ਆਣਗੇ। ਟੈਸਟ ਮੈਚ ਦਾ ਨਾਮ ਆਉਂਦਾ ਤੇ ਰਿਟਾਇਰਮੈਂਟ ਲੈ ਲੈਂਦੇ ਨੇ। ਆਮਿਰ ਨੇ ਕੀ ਕੀਤਾ ਸੀ ਤੁਹਾਡੇ ਨਾਲ? ਆਮਿਰ ਨੇ ਵੀ ਇਹੀ ਕੀਤਾ ਸੀ। ਤੁਹਾਡੇ ਹਾਰਿਸ ਰਊਫ ਕੀ ਕਹਿੰਦਾ? ਮੈਂ ਨਹੀਂ ਖੇਡਣਾ। ਤੁਸੀਂ ਵੱਡਾ ਬੋਲਰ ਨਹੀਂ ਬਣ ਸਕਦੇ, ਤੁਸੀਂ ਵੱਡੇ ਬੈਟਰ ਨਹੀਂ ਬਣ ਸਕਦੇ ਜਦੋਂ ਤੱਕ ਤੁਸੀਂ ਰੈੱਡ ਬਾਲ ਨਹੀਂ ਖੇਡੋਗੇ। ਰੈੱਡ ਬਾਲ ਤੁਹਾਡੀ ਸਕਿੱਲ ਸੈੱਟ ਕਰਦੇ ਨੇ, ਰੈੱਡ ਬਾਲ ਤੁਹਾਡਾ ਟੈਂਪਰਾਮੈਂਟ ਸੈੱਟ ਕਰਦੇ ਨੇ, ਰੈੱਡ ਬਾਲ ਤੁਹਾਨੂੰ ਸਿਖਾਉਂਦਾ ਕਿ ਤੁਸੀਂ ਪਿੱਚ ਤੇ ਲੰਬਾ ਕਿਵੇਂ ਖੇਡਣਾ ਹੈ। ਅਗਰ ਇਹ ਆਪਣੀ ਟੈਕਨੀਕ ਸੈੱਟ ਨਹੀਂ ਕਰਨਗੇ ਤੇ ਮੈਨੂੰ ਦੱਸੋ ਕਿ ਇਹ ਕਿਸ ਤਰ੍ਹਾਂ ਕ੍ਰੀਜ਼ ਤੇ ਖਲੋਣਗੇ ਟਫ ਸਿਚੁਏਸ਼ਨ ਦੇ ਵਿੱਚ, ਜਿੱਥੇ ਵੱਡੇ ਰਨ ਚੇਸ ਕਰਨੇ ਹੁੰਦੇ ਨੇ। ਇੱਕ ਬੜਾ ਸਟਰੋਂਗ ਮਾਈਂਡ ਚਾਹੀਦਾ ਹੁੰਦਾ ਹੈ। ਉਹ ਕਿਸ ਤਰ੍ਹਾਂ ਕਰਨਗੇ? ਇਹ ਉਹੀ ਕ੍ਰਿਕਟ ਸਿਖਾਉਂਦੀ ਹੈ। ਤੁਸੀਂ ਗੱਲ ਸਹੀ ਕੀਤੀ ਹੈ ਕਿ ਆਸਟ੍ਰੇਲੀਆ ਹਮੇਸ਼ਾ ਇੱਜ਼ਤ ਦਿੰਦਾ ਹੈ ਰੈੱਡ ਬਾਲ ਨੂੰ, ਵੱਡੀ ਕ੍ਰਿਕਟ ਨੂੰ। ਸਾਡੇ ਖਿਡਾਰੀ ਨਹੀਂ ਦਿੰਦੇ। ਸਾਡੇ ਖਿਡਾਰੀ ਦਾ ਹਾਲ ਅਜਿਹਾ ਹੈ ਕਿ ਉਹ ਉੱਥੇ ਬਿਗ ਬੈਸ਼ ਖੇਡਦੇ ਪਏ ਨੇ ਤੇ ਇੱਥੇ ਇਹਨਾਂ ਨੇ ਇਜਾਜ਼ਤ ਦੇ ਦਿੱਤੀ, ਠੀਕ ਹੈ ਤੁਸੀਂ ਖੇਡੋ, ਤਾਂ ਕਿ ਆਸਟ੍ਰੇਲੀਅਨ ਟੀਮ ਇੱਥੇ ਆਵੇ, ਪੂਰੇ ਮੈਚ ਖੇਡੇ, ਪੂਰੀ ਸੀਰੀਜ਼ ਖੇਡੇ ਸਾਡੇ ਨਾਲ, ਤੇ ਅਸੀਂ ਪਲੇਅਰਾਂ ਦੀ ਕੁਰਬਾਨੀ ਦੇ ਦਿੰਦੇ। ਕੱਲ ਨੂੰ ਕੋਈ ਹੋਰ ਮੁਲਕ ਉੱਠ ਕੇ ਵੀ ਤੁਹਾਨੂੰ ਕਹੇਗਾ ਕਿ ਤੁਸੀਂ ਇੱਥੇ ਸੀਰੀਜ਼ ਆਪਣੇ ਛੋਟੇ ਪਲੇਅਰ ਨਾਲ ਖੇਡੋਗੇ, ਯਾਨੀ ਕਿ ਇਹ ਨੌਬਤ ਆ ਗਈ ਹੈ ਸਾਡੀ। ਅੱਜ ਅਸੀਂ ਅਹਿਮੀਅਤ ਨਹੀਂ ਦੇ ਰਹੇ, ਅਸੀਂ ਰੈੱਡ ਬਾਲ ਨੂੰ ਅਹਿਮੀਅਤ ਨਹੀਂ ਦੇ ਰਹੇ। ਹੁਣ ਅਸੀਂ ਆਪਣੀ ਜਿਹੜੀ ਇੰਟਰਨੈਸ਼ਨਲ ਕ੍ਰਿਕਟ ਹੈ ਉਹਨੂੰ ਵੀ ਅਹਿਮੀਅਤ ਨਹੀਂ ਦੇ ਰਹੇ। ਬੜੀ ਇੱਕ ਮਜ਼ਾਕ ਬਣਾਤਾ ਕ੍ਰਿਕਟ ਦੇ ਨਾਲ ਅਸੀਂ। ਤੇ ਦੂਜੀ ਤੁਸੀਂ ਗੱਲ ਕੀਤੀ ਹੈ ਇਹ ਜਿਹੜੀ ਸਕਾਡ ਹੈਗਾ, ਸਕਾਡ ਦੇ ਵਿੱਚ ਮੈਨੂੰ ਦੱਸੋ ਨਾ, ਬਹੁਤ ਸਦਾਕਤ ਡਿਜ਼ਰਵ ਕਰਦਾ ਸੀ, ख्वाजा नाफे ਤੋਂ ਜ਼ਿਆਦਾ ਡਿਜ਼ਰਵ ਕਰਦਾ ਸੀ, ਬਹੁਤ ਸਦਾਕਤ ਡਿਜ਼ਰਵ ਕਰਦਾ ਸੀ, ਅਬਦੁਲ ਸਮਦ ਤੋਂ ਜ਼ਿਆਦਾ ਡਿਜ਼ਰਵ ਕਰਦਾ ਸੀ। ਹੁਣ ਮਾਂ ਸਦਾਕਤ ਨੇ ਤੁਹਾਨੂੰ ਇਮਰਜਿੰਗ ਰਾਈਜ਼ਿੰਗ ਸਟਾਰ ਏਸ਼ੀਆ ਕੱਪ ਸੀ, ਉਹਦੇ ਵਿੱਚ
ਇੰਡੀਆ ਦੇ ਅਗੇਂਸਟ ਤੁਹਾਨੂੰ ਸੈਮੀਫਾਈਨਲ ਜਿਤਵਾ ਕੇ ਦਿੱਤਾ ਉਸ ਬੰਦੇ ਨੇ। ਫਿਰ ਮਾਂ ਸਦਾਕਤ ਸਿਰਫ ਬੈਟਿੰਗ ਨਹੀਂ ਕਰ ਸਕਦਾ, ਉਹ ਬੋਲਿੰਗ ਵੀ ਕਰ ਸਕਦਾ ਹੈ। ਅਗਰ ਸਾਇਮ ਅਯੂਬ ਖੇਡ ਸਕਦਾ ਹੈ ਬੈਟਰ ਦੇ ਨਾਲ, ਹੁਣ ਤੇ ਮੇਰਾ ਖਿਆਲ ਹੈ ਸਾਇਮ ਅਯੂਬ ਨੂੰ ਬੋਲਰ ਕੰਸੀਡਰ ਕਰਨਾ ਚਾਹੀਦਾ ਹੈ, ਬੈਟਰ ਨਹੀਂ ਕੰਸੀਡਰ ਕਰਨਾ ਚਾਹੀਦਾ, ਕਿਉਂਕਿ ਉਹ ਬੈਟਿੰਗ ਦੇ ਵਿੱਚ ਤੇ ਪਰਫਾਰਮ ਨਹੀਂ ਕਰ ਰਿਹਾ। ਲੇਕਿਨ ਖਵਾਜਾ ਨਾਫੇ ਤੇ ਅਬਦੁਲ ਸਮਦ ਤੁਸੀਂ ਚੁੱਕ ਕੇ ਵੇਖ ਲੈਣਾ ਸਟੈਟ ਕਿ ਮਾਂ ਸਦਾਕਤ ਦੇ ਸਟੈਟ ਅੱਛੇ ਨੇ, ਐਕਸਪੀਰੀਅੰਸ ਕਿਹਦੇ ਕੋਲ ਜ਼ਿਆਦਾ ਹੈ, ਜਾਂ ਖਵਾਜਾ ਨਾਫੇ ਦੇ ਸਟੈਟ ਅੱਛੇ ਨੇ। ਤੁਸੀਂ ਸਮਝਦੇ ਹੋ ਸ਼ਾਦਾਬ ਨੂੰ ਲਿਆਉਣ ਵਾਸਤੇ ਸੁਫਿਆਨ ਮੁਕੀਮ ਨੂੰ ਬਾਹਰ ਕੱਢਿਆ ਗਿਆ ਹੈ, ਇਹ ਬਿਲਕੁਲ ਸਮਝ ਤੋਂ ਬਾਹਰ ਹੈ। ਖਿਡਾਰੀ ਦੀ ਪਰਫਾਰਮੈਂਸ ਵੀ ਚੰਗੀਆਂ ਨੇ। ਦੇਖੋ ਮੇਰੀ ਗੱਲ ਸੁਣੋ, ਜਿਹੜਾ ਸ਼ਾਦਾਬ ਹੈ ਨਾ, ਸ਼ਾਦਾਬ ਵਾਸਤੇ ਇਹਨਾਂ ਨੇ ਪਹਿਲੇ ਹੀ ਕਹਿਤਾ ਸੀ, ਪਹਿਲੇ ਦਰਵਾਜ਼ੇ ਖੋਲਤੇ ਸਨ। ਤੁਹਾਨੂੰ ਯਾਦ ਹੋਏਗਾ ਜਦੋਂ ਸ੍ਰੀਲੰਕਾ ਦੇ ਨਾਲ ਜਾਂ ਜ਼ਿੰਬਾਬਵੇ ਨਾਲ ਖੇਡ ਰਹੇ ਸੀ, ਉਸ ਟਾਈਮ ਸਲਮਾਨ ਅਲੀ ਆਗਾ ਤੋਂ ਇਹ ਕੁਐਸਚਨ ਹੋਇਆ ਸੀ। ਸਲਮਾਨ ਅਲੀ ਆਗਾ ਨੇ ਕਹਿਤਾ ਸੀ ਸ਼ਾਦਾਬ ਖਾਨ ਦੇ ਸਵਾਲ ਦੇ ਉੱਤੇ ਕਿ ਸ਼ਾਦਾਬ ਖਾਨ ਨੇ ਆਣਾ ਹੀ ਆਣਾ ਟੀਮ ਦੇ ਵਿੱਚ। ਸ਼ਾਦਾਬ ਖਾਨ ਐਜ਼ ਅ ਵਾਈਸ ਕੈਪਟਨ ਖੇਡ ਰਿਹਾ ਸੀ ਤੇ ਸ਼ਾਦਾਬ ਖਾਨ ਹਾਲਾਂਕਿ ਪਰਫਾਰਮ ਨਹੀਂ ਕਰ ਰਿਹਾ ਸੀ। ਉਹਨੂੰ ਪਹਿਲੇ ਕਹਿਤਾ ਸੀ ਬਿਗ ਬੈਸ਼ ਤੇ ਹੁਣ ਪਰਫਾਰਮ ਕੀਤਾ ਨਾ। ਇਹ ਬਿਗ ਬੈਸ਼ ਤੋਂ ਪਹਿਲੇ ਉਹਦੇ ਵਾਸਤੇ ਦਰਵਾਜ਼ੇ ਖੁੱਲੇ ਸਨ ਕਿ ਸ਼ਾਦਾਬ ਖਾਨ ਨੇ ਆਣਾ। ਹੁਣ ਅਸੀਂ ਆ ਜਾਂਦੇ ਸ਼ਾਦਾਬ ਖਾਨ ਦੀ ਪਰਫਾਰਮੈਂਸ ਦੇ ਉੱਤੇ। ਸ਼ਾਦਾਬ ਖਾਨ ਦੀ ਇਸ ਤੋਂ ਪਹਿਲੇ ਬਿਗ ਬੈਸ਼ ਤੋਂ ਪਹਿਲੇ ਕੋਈ ਪਰਫਾਰਮੈਂਸ ਨਹੀਂ ਹੈ। ਉਹ ਤੇ ਰੀਹੈਬ ਮੁਕੰਮਲ ਕਰਕੇ ਆਇਆ, ਫਿਰ ਜਿਹੜੀ ਇੰਜਰੀ ਹੋਈ ਸੀ। ਹੁਣ ਬਿਗ ਬੈਸ਼ ਦੇ ਵਿੱਚ ਉਹਨੇ 4 ਵਿਕਟਾਂ ਲਿੱਤੀਆਂ ਨੇ ਸਿਰਫ ਇੱਕ ਮੈਚ ਦੇ ਵਿੱਚ। ਲੇਕਿਨ ਸ਼ਾਦਾਬ ਖਾਨ ਦਾ ਸਿਰਫ ਠੀਕ ਹੈ, ਉਹ ਥੱਲੇ ਛੜੇ ਨੰਬਰ ਤੇ ਆ ਕੇ 5ਵੇਂ ਨੰਬਰ ਤੇ ਆ ਕੇ ਕੋਈ 25 ਰਨਸ ਕਰ ਦਿੰਦਾ, ਅੱਛੀ ਗੱਲ ਹੈ। ਲੇਕਿਨ ਟੈਕਨੀਕਲੀ ਉਹ ਵੀ ਨਹੀਂ ਸਟਰੋਂਗ। T20 ਦੇ ਵਿੱਚ ਚੱਲ ਜਾਂਦਾ। ਲੇਕਿਨ ਮੈਂ ਸਿਰਫ ਇੱਕ ਗੱਲ ਕਰਨਾ ਚਾਹਾਂਗਾ, ਤੁਹਾਡੇ ਕੋਲ ਹੁਣ 4-5 ਸਪਿਨਰ ਨੇ। ਸੁਫਿਆਨ ਮੁਕੀਮ ਆ ਗਿਆ, ਸ਼ਾਦਾਬ ਖਾਨ ਆ ਗਿਆ, ਉਸਮਾਨ ਤਾਰਿਕ ਆ ਗਿਆ, ਤੇ ਉਸ ਤੋਂ ਬਾਅਦ ਤੁਹਾਡੇ ਕੋਲ ਇਬਰਾਰ ਅਹਿਮਦ ਆ ਗਿਆ। 4 ਸਪਿਨਰ ਨੇ। ਤੁਸੀਂ ਇੱਕ T20 ਦੇ ਵਿੱਚ ਕਿਸ ਤਰ੍ਹਾਂ ਮੈਨੇਜ ਕਰੋਗੇ 4 ਨੂੰ? ਅਸੀਂ ਕਿਹਨੂੰ ਮੌਕਾ ਦਈਏ? ਲੇਕਿਨ ਇੱਕ ਗੱਲ ਤੇ ਕਰ ਸਕਦੇ ਹੋ ਤੁਸੀਂ ਕਿ T20 ਵਨਡੇ ਤੇ ਟੈਸਟ 3 ਫਾਰਮੈਟ ਹੈਗੇ ਨੇ, ਕਮ ਸੇ ਕਮ ਅਸਾਈਨ ਤੇ ਕਰ ਦਿਓ ਨਾ ਸੁਫਿਆਨ ਨੂੰ। ਇਹ ਤੇ ਦੱਸੋ ਕਿ ਯਾਰ ਤੁਸੀਂ ਵਨਡੇ ਦੇ ਸਾਡੇ ਪਰਮਨੈਂਟ ਮੈਂਬਰ ਹੋ ਤੇ ਇਬਰਾਰ T20 ਦਾ ਬੋਲਰ ਹੈ ਜਾਂ ਉਸਮਾਨ ਤਾਰਿਕ ਟੈਸਟ ਦਾ ਬੋਲਰ ਹੈ। ਕੋਈ ਇਸ ਤਰ੍ਹਾਂ ਕੈਟਾਗਰਾਈਜ਼ ਤੇ ਕਰੋ ਨਾ। ਕਮ ਸੇ ਕਮ ਸਾਨੂੰ ਪਤਾ ਹੋਵੇ ਕਿ ਯਾਰ ਪਲੇਅਰ ਜ਼ਾਇਆ ਨਹੀਂ ਹੋ ਰਿਹਾ, ਪਲੇਅਰ ਬੈਂਚ ਤੇ ਨਹੀਂ ਬਹਿ ਰਿਹਾ। ਕਿਉਂਕਿ ਅਗਰ ਉਹ ਬੈਂਚ ਤੇ ਬੈਠਿਆ ਰਹੇਗਾ, ਬਿਲਕੁਲ ਤੁਸੀਂ ਰਾਈਟ ਮੈਨ ਫॉर द राइट जॉब ਦਾ ਬੜਾ ਮਸਲਾ ਰਿਹਾ।